ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 54 ਹਿੱਸਾ ਅਵਲ। ਰਾਤ ਨੂੰ ਖਾਲਿਦ ਸੌਣ ਲੱਗਾ ਤੇ ਉਹਨੂੰ ਪ੍ਰੋਫੈਸਰ ਇਫਤਿਖਾਰ ਦੀਆਂ ਗੱਲਾਂ ਚੇਤੇ ਆਈਆਂ। ਭਈ ਪਾਕਿਸਤਾਨ ਬਣਨ ਵੇਲੇ ਜਿਵੇਂ ਪਾਣੀ ਦਾ ਹੜ੍ਹ ਆਇਆ ਸੀ, ਐਸੇ ਤਰ੍ਹਾਂ ਲੋਟੀ ਦਾ ਵੀ ਹੜ੍ਹ ਆਇਆ ਤੇ ਇਨਸਾਨੀ ਕਦਰਾਂ ਤੇ ਜਜ਼ਬਿਆਂ ਦਾ ਕਤਲਾਮ ਹੋਇਆ ਸੀ। ਉਹਨੂੰ ਵੰਡ ਵੇਲੇ ਦੀਆਂ ਆਪਣੇ ਸੋਝੇ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ। ਖਾਲਿਦ 5ਵੀਂ ਵਿੱਚ ਪੜ੍ਹਦਾ ਸੀ। ਉਹਨੇ ਪਾਕਿਸਤਾਨ ਦਾ ਨਾਂ ਪਹਿਲੀ ਵਾਰੀ ਮਾਸਟਰ ਮਨਜ਼ੂਰ ਕੋਲੋਂ ਸੁਣਿਆ ਸੀ, ਜਿਹਦੀ ਮਾਸਟਰ ਪੰਡਤ ਨਾਲ ਨਹੀਂ ਬਣਦੀ ਸੀ। ਹੋਰ ਗੱਲਾਂ ਤੋਂ ਅੱਡ ਇਸ ਵੈਰ ਦੀ ਇੱਕ ਵਜ੍ਹਾ ਇਹ ਸੀ ਭਈ ਮਾਸਟਰ ਪੰਡਤ ਆਪਣੇ ਕੁੱਤੇ ਦਾ ਨਾਂ ਟੀਪੂ ਰੱਖਿਆ ਹੋਇਆ ਸੀ। ਮਾਸਟਰ ਮਨਜ਼ੂਰ ਆਖਦੇ, ਪਾਕਿਸਤਾਨ ਬਣ ਜਾਣਾ ਹੈ ਤੇ ਅਸਾਂ ਇਹਨਾਂ ਕਾਫਰਾਂ ਕਿਰਾੜਾਂ ਨੂੰ ਇੱਥੋਂ ਕੱਢ ਦੇਣਾ ਹੈ। ਮੁੰਡੇ ਪੁੱਛਦੇ, ਹੈਡ ਮਾਸਟਰ ਸਾਹਿਬ ਨੂੰ ਵੀ? ਆਹੋ, ਸਾਰੇ ਹਿੰਦੂਆਂ ਸਿੱਖਾਂ ਨੂੰ। ਉਹ ਕਿੱਥੇ ਜਾਣਗੇ ਮਾਸਟਰ ਸਾਹਿਬ? ਮੁਸਲਮਾਨ ਮੁੰਡੇ ਆਪਣੇ ਹਿੰਦੂ ਜਮਾਤੀਆਂ ਵੱਲ ਵੇਖ ਕੇ ਪੁੱਛਦੇ। ਆਪਣੇ ਹਿੰਦੁਸਤਾਨ? ਉਹ ਕਿੱਥੇ? ਮਾਸਟਰ ਮਨਜ਼ੂਰ ਨਕਸ਼ਾ ਮੰਗਵਾਉਂਦੇ ਤੇ ਕੰਧ ਨਾਲ ਲਟਕਾ ਕੇ ਮੁੰਡਿਆਂ ਨੂੰ ਦੱਸਦੇ ਵੀ ਪਾਕਿਸਤਾਨ ਤੇ ਹਿੰਦੁਸਤਾਨ ਦਾ ਕਿਹੜਾ ਕਿਹੜਾ ਇਲਾਕਾ ਹੈ। ਜਦੋਂ ਉਹ ਮਸ਼ਰਕੀ ਪਾਕਿਸਤਾਨ ਬਾਰੇ ਦੱਸਦੇ ਤੇ ਮੁਸਲਮਾਨ ਮੁੰਡੇ ਖੁਸ਼ ਹੁੰਦੇ ਭਈ ਹਿੰਦੁਸਤਾਨ ਇੱਕੋ ਇੱਕ ਬਣਨਾ ਹੈ ਤੇ ਪਾਕਿਸਤਾਨ ਦੋ ਬਣਨੇ ਨੇ। ਫਿਰ ਕਈ ਵਾਰੀ ਮਾਸਟਰ ਮਨਜ਼ੂਰ ਮੁੰਡਿਆਂ ਨੂੰ ਆਖਦਾ ਭਈ ਅਗਲੇ ਦਿਨ ਛੁੱਟੀ ਵੇਲੇ ਪਾਕਿਸਤਾਨ ਦਾ ਝੰਡਾ ਲੈ ਕੇ ਆਉਣ ਤਾਂ ਜੇ ਜਲੂਸ ਕੱਢਿਆ ਜਾਏ। ਉਹ ਆਪਣਾ ਝੰਡਾ ਸਕੂਲ ਦੇ ਨੇੜੇ ਜੁਲਾਹਿਆਂ ਦੇ ਘਰ ਰੱਖਦਾ ਸੀ ਤੇ ਛੁੱਟੀ ਵੇਲੇ ਆ ਕੇ ਲੈ ਲੈਂਦਾ ਤੇ ਜਲੂਸ ਵਿੱਚ ਸ਼ਾਮਲ ਹੋ ਜਾਂਦਾ। ਮਾਦੋ ਦਾ ਘਰ ਵਾਲਾ ਹਮਤੁਮ ਬੜਾ ਕਾਰੀਗਰ ਜੁਲਾ ਸੀ, ਪਰ ਬੜਾ ਕੌੜਾ ਤੇ ਔਰਾ ਬੰਦਾ। ਉਹ ਲਾਮ ਵਿੱਚ ਰਿਹਾ ਸੀ ਤੇ ਜਦੋਂ ਦਾ ਪਰਤ ਕੇ ਆਇਆ ਸੀ ਬੜਾ ਬਣ ਕੇ ਗੱਲਾਂ ਕਰਦਾ। ਹਮ ਬਰਮਾ ਵਿੱਚ ਗਏ, ਤੁਮਨੂੰ ਕੀ ਪਤਾ ਬਰਮਾ ਦਾ ਜੰਗਲ ਕਿਵੇਂ ਦਾ ਸੀ, ਹਮਨੇ ਇਹ ਕੀਤਾ, ਹਮਨੇ ਉਹ ਕੀਤਾ। ਲੋਕੀ ਉਹਦੀਆਂ ਸ਼ੇਖੀਆਂ ਸੁਣਦੇ ਤੇ ਫਿਰ ਉਹਨਾਂ ਉਹਦਾ ਨਾਂ ਹਮਤੁਮ ਪਾ ਦਿੱਤਾ। ਹਮਤੁਮ ਜਦੋਂ ਲੜਾਈ ਤੋਂ ਵਾਪਸ ਆਇਆ ਸੀ, ਉਹਦੇ ਬੁੱਢੇ ਮਾਂ ਪਿਓ ਮਰ ਖਪ ਗਏ ਸਨ। ਉਹ ਕੱਲਮ ਕੱਲਾ ਰਹਿ ਗਿਆ। ਜ਼ਾਤ ਬਿਰਾਦਰੀ ਵਾਲਿਆਂ ਉਹਨੂੰ ਘਾਹ ਨਾ ਪਾਇਆ ਤੇ ਉਹਨੇ ਇੱਕ ਮੁੱਲ ਵਿਕਦੀ ਜ਼ਨਾਨੀ ਮਾਦੋ ਨਾਲ ਨਿਕਾਹ ਪੜਵਾ ਲਿਆ। ਮਾਦੋ ਦੀ ਮਾਂ ਖੋਰੇ ਕਿੱਥੋਂ ਕਿਧਰੋਂ ਆਈ ਸੀ, ਆਖਦੀ ਸੀ ਭਈ ਦੁਨੀਆ ਵਿੱਚ ਇੱਕ ਧੀ ਤੋਂ ਸਿਵਾ ਉਹਦਾ ਕੋਈ ਨਹੀਂ। ਇਸ ਲਈ ਧੀ ਦਾ ਘਰ ਵਸਾ ਕੇ ਉਹ ਹਜ ਕਰਨਾ ਚਾਹੁੰਦੀ ਸੀ। ਕੁਝ ਦਿਨ ਲੰਬਰਾਂ ਦੇ ਘਰ ਰਹੀ ਤੇ ਫਿਰ ਹਮਤੁਮ ਨਾਲ ਸੌਦਾ ਹੋ ਗਿਆ। ਹਮਤੁਮ ਕੁਝ ਪੈਸੇ ਕਮਾ ਕੇ ਲਿਆਇਆ ਸੀ। ਉਹ ਤੇ ਉਹਨੇ ਡਿੱਗੇ ਡੱਠੇ ਘਰ ਤੇ ਕਾਰੋਬਾਰ ਨੂੰ ਸੰਭਾਲਣ ਵਿੱਚ ਲਾ ਦਿੱਤੇ ਸਨ, ਪਰ ਇੱਕ ਲਿਆਰੀ ਮੱਝ ਉਹਦੇ ਕੋਲ ਸੀ। ਉਹਨੂੰ ਵੇਚ ਕੇ ਉਹਨੇ ਘਰ ਵਸਾ ਲਿਆ। ਮਾਦੋ ਦੀ ਮਾਂ ਹਜ ਕਰਨ ਟੁਰ ਗਈ ਤੇ ਫਿਰ ਕਦੀ ਨਾ ਪਰਤੀ। ਉਹਦੇ ਟੁਰ ਜਾਣ ਪਿੱਛੋਂ ਮਾਦੋ ਦੱਸਿਆ ਭਈ ਉਹ ਉਹਦੀ ਮਾਂ ਨਹੀਂ ਸੀ। ਨਿੱਕੀ ਹੁੰਦੀ ਨੂੰ ਖੋਰੇ ਕਿਧਰੋਂ ਚੁੱਕ ਲਿਆਈ ਸੀ ਜਾਂ ਉਹ ਗਵਾਚੀ ਹੋਈ ਆਪੂ ਉਹਦੇ ਕੋਲ ਪੜ ਗਈ ਸੀ। ਉਹ ਤੇ ਵੱਡੇ ਪਿੰਡ ਆਈ ਵੀ ਕੰਜਰਾਂ ਨਾਲ ਸੌਦਾ ਕਰਨ ਸੀ, ਪਰ ਉਹਨਾਂ ਨੂੰ ਮਾਦੋ ਬਹੁਤੀ ਮਸਕੀਨ ਤੇ ਸਿੱਧੀ ਲੱਗੀ। ਉਹਨਾਂ ਆਖਿਆ, ਐਸ ਗਾਂ ਨੂੰ ਲੈ ਕੇ ਅਸਾਂ ਕੀ ਕਰਨਾ ਹੈ? ਕੁਝ ਸਿਆਣਿਆਂ ਬੰਦਿਆਂ ਇਹ ਆਖ ਕੇ ਹਮਤੁਮ ਨੂੰ ਹੋੜਿਆ ਭਈ ਫਿੱਟਾ ਹੋਇਆ ਦੁੱਧ ਨਾ ਪੀਵੀਏ ਭਾਵੇਂ ਨੂਰ ਹੋਵੇ, ਸਿੱਧੇ ਰਾਹ ਤੇ ਟੁਰੀਏ ਭਾਵੇਂ ਪਿੰਡਾ ਦੂਰ ਹੋਵੇ, ਤੇ ਟੁਰਦੀ ਫਿਰਦੀ ਰਨ ਨਾ ਕਰੀਏ ਭਾਵੇਂ ਹੂਰ ਹੋਵੇ। ਪਰ ਹਮਤੁਮ ਨੂੰ ਇਹੋ ਜਿਹੀ ਮਸਕੀਨ ਤੇ ਖਿਦਮਤਗਾਰ ਬੀਵੀ ਕਿੱਥੋਂ ਲੱਭ ਸਕਦੀ ਸੀ? ਉਹਨੇ ਕਿਸੇ ਦੀ ਨਾ ਮੰਨੀ। ਮਾਦੋ ਦੀ ਸ਼ਕਲ ਸੂਰਤ ਚੰਗੀ ਸੀ, ਰੰਗ ਵੀ ਗੋਰਾ, ਪਰ ਵਿਚਾਰੀ ਦਾ ਅੱਗਾ ਪਿੱਛਾ ਕੋਈ ਨਹੀਂ ਸੀ। ਇਸ ਲਈ ਹਮਤੁਮ ਉਹ ਸਾਰੀ ਕੌੜ ਜਿਹੜੀ ਜਾਪਾਨੀਆਂ ਉੱਤੇ ਨਹੀਂ ਕੱਢ ਸਕਿਆ ਸੀ, ਅੱਗੇ ਆਪਣੀ ਮੱਝ ਤੇ ਕੱਟੇ ਉੱਤੇ ਕੱਢਦਾ ਸੀ, ਹੁਣ ਮਾਦੋ ਉੱਤੇ ਕੱਢਣ ਲੱਗ ਪਿਆ। ਜਦੋਂ ਉਹ ਉਹਨੂੰ ਮਾਰਦਾ ਕੁੱਟਦਾ ਲੋਕੀ ਇਕੱਠੇ ਹੋ ਜਾਂਦੇ। ਅੱਧੀ ਜਾਂ ਸਾਰੀ ਛੁੱਟੀ ਵੇਲੇ ਸਕੂਲ ਦੇ ਮੁੰਡੇ ਉਹਦੇ ਘਰ ਕੋਲੋਂ ਸੂਹ ਲੈ ਕੇ ਲੰਘਦੇ ਭਈ ਉਹ ਮਾਦੋ ਨੂੰ ਮਾਰ ਕੁੱਟ ਤੇ ਨਹੀਂ ਰਿਹਾ। ਖਾਲਿਦ ਨੇ ਵੀ ਇਹ ਤਮਾਸ਼ਾ ਕਈ ਵਾਰੀ ਵੇਖਿਆ ਸੀ। ਮਿਲਾਪੜੀ ਜੀ ਮਾਦੋ ਝੰਡਾ ਚੁੱਕ ਕੇ ਕੰਧ ਨਾਲ ਖਲਿਆਰ ਦਿੰਦੀ ਤੇ ਆਖਦੀ, ਜਿਸ ਵੇਲੇ ਤੇਰਾ ਜੀ ਕਰੇ ਆ ਕੇ ਲੈ ਜਾਵੀਂ। ਮੁੰਡਿਆਂ ਦੇ ਜਲੂਸ ਉੱਤੇ ਕਈ ਵਾਰੀ ਕੋਈ ਇੱਟ ਰੋੜਾ ਸੱਟ ਕੇ ਫਸਾਦ ਸ਼ੁਰੂ ਕਰਨਾ ਚਾਹੁੰਦਾ, ਪਰ ਮਾਸਟਰ ਮਨਜ਼ੂਰ ਮੁੰਡਿਆਂ ਨੂੰ ਕਾਬੂ ਰੱਖਦਾ। ਉਹਨੇ ਮੁੰਡਿਆਂ ਨੂੰ ਪਾਕਿਸਤਾਨ ਤੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਨਾਹ ਬਾਰੇ ਕਈ ਗੱਲਾਂ ਦੱਸੀਆਂ ਸਨ। ਸਿੱਧੀ ਜਿਹੀ ਗੱਲ ਜਾਪਦੀ ਸੀ, ਹਿੰਦੁਸਤਾਨ ਹਿੰਦੂਆਂ ਦਾ ਤੇ ਪਾਕਿਸਤਾਨ ਪਾਕ ਲੋਕਾਂ ਦਾ। ਨਿੱਕੇ ਪਿੰਡ ਵਿੱਚ ਸਭ ਤੋਂ ਪਹਿਲਾਂ ਬੰਦੂਕ ਤਾਜੇ ਦੇ ਹੱਥ ਆਈ, ਜਿਹੜੀ ਉਹਨੇ ਰਜਵਾਹ ਤੋਂ ਲੰਘਦੇ ਕਿਸੇ ਰਾਈ ਪਾਂਦੀ ਕੋਲੋਂ ਖੋਈ ਸੀ।
ਪਹਿਲਾਂ ਤੇ ਕੁਝ ਦਿਨ ਉਹ ਬੰਦੂਕ ਨਾਲ ਗੁੱਗੀਆਂ ਤੇ ਜਲ ਕੁੱਕੜ ਮਾਰਦਾ ਫਿਰਿਆ। ਫੇਰ ਉਹ ਜਾਤੂ ਮੋਚੀ ਨੂੰ ਨਾਲ ਲੈ ਕੇ ਇੱਕ ਰਾਤੀ ਪੱਖੀਵਾਸ ਗੁਲੇਲਿਆਂ ਦੀਆਂ ਪੱਖੀਆਂ ਵਿੱਚ ਜਾ ਵੜਿਆ। ਤਾਜਾ ਤੇ ਉਹਦੇ ਬੇਲੀ ਕੁਝ ਚਿਰ ਪਹਿਲਾਂ ਸਜ਼ਾ ਭੁਗਤ ਕੇ ਜੇਲੋਂ ਆਏ ਸਨ। ਤਾਜੇ ਆਪਣੀ ਮਤਰੇਈ ਨਾਨੀ ਦੇ ਘਰ ਜਾਤੂ ਮੋਚੀ, ਸੈਦੂ ਤਿਰਖਾਨ ਤੇ ਗਾਮੀ ਜੁਲਾਹ ਨਾਲ ਰਲ ਕੇ ਡਾਕਾ ਮਾਰਿਆ ਤੇ ਉਹਦੇ ਕੰਨਾਂ ਵਿੱਚੋਂ ਮੁਰਕੀਆਂ ਖੋਹ ਕੇ ਲੈ ਆਇਆ ਸੀ। ਕਿਧਰੇ ਨਿੱਕੇ ਹੁੰਦਿਆਂ ਉਹ ਕੁਝ ਚਿਰ ਨਾਨਕਿਆਂ ਤੇ ਰਿਹਾ ਸੀ ਤੇ ਮਤਰੇਈ ਨਾਨੀ ਉਹਦੀ ਮਾਂ ਦੀਆਂ ਬੁਰਾਈਆਂ ਕਰਦੀ ਤੇ ਉਹਦੇ ਨਾਲ ਭੈੜਾ ਸਲੂਕ ਕਰਦੀ ਸੀ। ਵੱਡਿਆਂ ਹੋ ਕੇ ਉਹਨੇ ਬਦਲਾ ਲੈਣ ਲਈ ਡਾਕਾ ਮਾਰਿਆ, ਪਰ ਖੋਜੀਆਂ ਖੁਰਾ ਟੋਰ ਕੇ ਨਿੱਕੇ ਪਿੰਡ ਲੈ ਜਾਂਦਾ ਤੇ ਉਹ ਚਾਰੇ ਫੜੇ ਗਏ। ਕਿਉਂ ਜੇ ਗਾਮੀ ਜੁਲਾਹ ਪੁਲਿਸ ਦੀ ਛਿਤਰੌਲ ਨਾਲ ਸਾਰੀ ਗੱਲ ਦੱਸ ਦਿੱਤੀ। ਪੁਲਿਸ ਦੀਆਂ ਮਾਰਾਂ ਖਾ ਕੇ ਤੇ ਜੇਲ੍ਹ ਹਵਾਲਾਤ ਦੀਆਂ ਤਕਲੀਫਾਂ ਝੱਲ ਕੇ ਗਾਮੀ ਤੇ ਦਿਲ ਛੱਡ ਗਿਆ ਤੇ ਸਾਊ ਬਣ ਕੇ ਖੱਡੀ ਉਣਨ ਲੱਗ ਪਿਆ। ਸੈਦੂ ਤਿਰਖਾਨ ਵੀ ਆਪਣੇ ਕੰਮ ਵਿੱਚ ਰੁੱਝ ਗਿਆ, ਪਰ ਜਾਤੂ ਤੇ ਤਾਜੇ ਉੱਤੇ ਉਲਟਾ ਅਸਰ ਹੋਇਆ। ਜਾਤੂ ਮੁੱਛਾਂ ਵਧਾ ਲਈਆਂ ਤੇ ਹਰ ਵੇਲੇ ਉਹਨਾਂ ਨੂੰ ਮਰੋੜੇ ਦਿੰਦਾ ਰਹਿੰਦਾ। ਪਿੰਡ ਵਿੱਚ ਉਸ ਦੀ ਕਿਸੇ ਨਾਲ ਲੰਮੀ ਚੌੜੀ ਦੁਸ਼ਮਣੀ ਨਹੀਂ ਸੀ, ਨਾ ਕਿਸੇ ਕੋਲੋਂ ਖਤਰਾ, ਪਰ ਉਹ ਹਰ ਵੇਲੇ ਹੱਥ ਵਿੱਚ ਨੇਜ਼ਾ ਫੜੀ ਫਿਰਦਾ। ਨੇਜ਼ਾ ਘੋੜਾ ਸਵਾਰਾਂ ਦਾ ਹਥਿਆਰ ਸਮਝਿਆ ਜਾਂਦਾ ਸੀ। ਜਾਤੂ ਕੋਲ ਘੋੜਾ ਤੇ ਕੋਈ ਨਹੀਂ ਸੀ, ਪਰ ਫੇਰ ਵੀ ਉਹ ਨੇਜ਼ਾ ਜ਼ਰੂਰ ਫੜੀ ਫਿਰਦਾ। ਲੋਕੀ ਝਾਗੀਆਂ ਕਰਦੇ ਤੇ ਆਖਦੇ ਅਸਲ ਸ਼ੈ ਤੇ ਨੇਜ਼ਾ ਏ, ਘੋੜੇ ਦਾ ਕੀ ਏ? ਉਹ ਤੇ ਲੋੜ ਵੇਲੇ ਕਿਸੇ ਟਾਂਗੇ ਵਾਲੇ ਕੋਲੋਂ ਕਿਰਾਏ ਤੇ ਵੀ ਮਿਲ ਸਕਦਾ ਏ। ਤਾਜਾ ਵੀ ਅਗਲਾ ਪੱਤਨ ਵੇਖ ਆਇਆ ਸੀ ਤੇ ਹੋਰ ਦਲੇਰ ਹੋ ਗਿਆ ਸੀ। ਥਾਣਾ, ਕਚਹਿਰੀ, ਹਵਾਲਾਤ, ਜੱਜ, ਵਕੀਲ ਉਹਨੇ ਪਹਿਲੀ ਵਾਰੀ ਵੇਖੇ ਸਨ ਤੇ ਉਹਨਾਂ ਵਿੱਚੋਂ ਬਚ ਕੇ ਨਿਕਲਣ ਦੇ ਖੱਪੇ ਵੀ। ਹਰ ਜੰਦਰੇ ਦੀ ਕੋਈ ਨਾ ਕੋਈ ਕੁੰਜੀ ਹੁੰਦੀ ਏ। ਕੁੰਜੀਆਂ ਦੀ ਸਿਆਣ ਤੇ ਵਰਤਣ ਦਾ ਵੱਲ ਆਉਣਾ ਚਾਹੀਦਾ ਏ। ਇਸ ਗੱਲ ਦਾ ਉਸ ਨੂੰ ਚੰਗਾ ਥੋ ਲੱਗ ਗਿਆ ਸੀ। ਉਹ ਤੇ ਜੇਲੋਂ ਪਰਤ ਕੇ ਇੰਝ ਆਇਆ ਜਾਪਦਾ ਜਿਵੇਂ ਵਲੈਤੋਂ ਆਇਆ ਹੋਵੇ। ਉਹਦੇ ਤੌਰ ਤਰੀਕੇ ਹੀ ਬਦਲ ਗਏ। ਨਿੱਕਾ ਮੋਟਾ ਬੰਦਾ ਉਹਦੇ ਹਾਂ ਤੇ ਨਾ ਪੈਂਦਾ। ਸਿੱਧੀ ਗੱਲ ਦਾ ਵੀ ਹਰ ਕਿਸੇ ਨੂੰ ਪੁੱਠਾ ਜਵਾਬ ਦਿੰਦਾ। ਉੱਤੋਂ ਉਹਦਾ ਚੌਕੀ ਦੇ ਇੰਚਾਰਜ ਥਾਣੇਦਾਰ ਨਾਲ ਭਾਈਚਾਰਾ ਹੋ ਗਿਆ। ਉਹਦੇ ਮੁੰਡਿਆਂ ਨੂੰ ਸੈਰ ਸਪਾਟੇ ਤੇ ਸ਼ਿਕਾਰ ਦੇ ਪੱਜ ਨਾਲ ਲਈ ਫਿਰਦਾ। ਘਿਓ ਦੇ ਪੀਪੇ ਤੇ ਚੌਲਾਂ ਦੀਆਂ ਬੋਰੀਆਂ ਗਲਦਾ ਰਹਿੰਦਾ। ਥਾਣੇਦਾਰ ਫਜ਼ਲ ਹੁਸੈਨ ਸ਼ਾਹ ਚੰਗਾ ਦਬੰਗ ਬੰਦਾ ਸੀ। ਚੋਰੀਆਂ, ਡਾਕਿਆਂ, ਕਤਲਾਂ ਤੇ ਲੜਾਈ ਝਗੜਿਆਂ ਦੇ ਮੁਕੱਦਮੇ ਆਮ ਸਨ ਤੇ ਜਿੰਨੇ ਬਹੁਤੇ ਮੁਕੱਦਮੇ ਉਨੀ ਬਹੁਤੀ ਆਮਦਨ। ਚਟੀਆਂ, ਡਾਲੀਆਂ ਤੇ ਭਰਤਾਂ ਨਾਲ ਉਹਦਾ ਘਰ ਭਰਿਆ ਹੁੰਦਾ, ਜਿਹਦੇ ਨਾਲ ਉਹ ਆਪਣੇ ਉਪਰਲਿਆਂ ਨੂੰ ਵੀ ਖੁਸ਼ ਰੱਖਦਾ ਤੇ ਆਪੂ ਵੀ ਬਾਦਸ਼ਾਹਾਂ ਤਰ੍ਹਾਂ ਜ਼ਿੰਦਗੀ ਗੁਜ਼ਾਰਦਾ। ਹੁਣ ਰੋਲੇ ਸ਼ੁਰੂ ਹੋਏ ਤੇ ਤਾਜੇ ਪਹਿਲੀ ਵਾਰਦਾਤ ਗੁਲੇਲਿਆਂ ਦੀਆਂ ਪੱਖੀਆਂ ਵਿੱਚ ਕੀਤੀ। ਮਰਦ ਗੁਲੇਲੇ ਕੋਈ ਖਾਸ ਕੰਮ ਨਹੀਂ ਕਰਦੇ ਸਨ। ਕੁੱਤਿਆਂ ਨਾਲ ਸਾਰਾ ਦਿਨ ਸ਼ਿਕਾਰ ਲਈ ਭੌਂਦੇ ਫਿਰਦੇ ਜਾਂ ਵਿਹਲੇ ਬਹਿ ਕੇ ਹੁੱਕੇ ਛਿਕਦੇ, ਦਾਰੂ ਪੀਂਦੇ ਜਾਂ ਨਸ਼ਾ ਕਰਦੇ। ਫਸਲ ਵੇਲੇ ਹਰ ਬੋਲ ਉੱਤੇ ਮੰਗਣ ਲਈ ਅੱਪੜ ਜਾਂਦੇ। ਉਹਨਾਂ ਵਿੱਚੋਂ ਬਾਜ਼ੇ ਛੁਰੀ ਮਾਰ ਜਾਂ ਬਾਸ਼ੇ ਵੀ ਸਨ। ਬਾਜ਼ਿਆਂ ਭੇਡਾਂ ਬੱਕਰੀਆਂ ਰੱਖੀਆਂ ਹੋਈਆਂ ਸਨ। ਛੁਰੀ ਮਾਰਾਂ ਮੰਗਣ ਦਾ ਪੱਜ ਬਣਾਇਆ ਹੁੰਦਾ। ਬਾਂਹ ਉੱਤੇ ਪੱਟੀ ਬੰਨੀ ਹੁੰਦੀ ਜਿਹਦੇ ਉੱਤੇ ਲਹੂ ਵਰਗਾ ਰੰਗ ਰੋੜਿਆ ਹੁੰਦਾ। ਛੁਰੀ ਦੇ ਦੋ ਟੋਟੇ ਇਸ ਤਰੀਕੇ ਨਾਲ ਪੱਟੀ ਵਿੱਚ ਖੋਭੇ ਹੁੰਦੇ ਭਈ ਵੇਖਣ ਵਾਲੇ ਨੂੰ ਜਾਪਦਾ ਬਾਂਹ ਵਿੱਚੋਂ ਛੁਰੀ ਦੁਸਰ ਲੰਘੀ ਹੋਈ ਏ। ਬਾਸ਼ੇ ਭੇਸ ਵਟਾ ਕੇ ਕਿਸੇ ਜੱਟ ਜ਼ਮੀਨਦਾਰ ਨੂੰ ਬਚਲਾਉਂਦੇ। ਡੇਰੇ ਵਿੱਚ ਪੁਲਿਸ ਦਾ ਬੰਦਾ ਬਣ ਕੇ ਆ ਜਾਂਦੇ, ਕਦੀ ਹਕੀਮ ਜਾਂ ਡਾਕਟਰ। ਚੌਧਰੀ ਕੁਰਸੀ ਮੰਗਾਂਦਾ, ਲੱਸੀ ਪਾਣੀ ਲਈ ਬੰਦਾ ਨਸਾਂਦਾ ਤੇ ਉਹ ਦੁਆ ਸੀਸ ਦੇ ਕੇ ਆਪਣਾ ਆਪ ਜ਼ਹਿਰ ਕਰ ਦਿੰਦੇ। ਬੰਦੇ ਹੱਸਦੇ ਤੇ ਚੌਧਰੀ ਆਖਦਾ, ਓਏ ਬਦ ਦਿਆ ਬੀਆ ਫਲਾਣਿਆ, ਇਹ ਤੂੰ ਏ, ਤੇ ਖੁਸ਼ ਹੋ ਕੇ ਇਨਾਮ ਦੇ ਟੁਰਦਾ। ਪੱਖੀ ਵਾਸਾਂ ਦੀਆਂ ਹੋਰ ਵੀ ਕਈ ਕਿਸਮਾਂ ਸਨ। ਬਾਜ਼ੀਗਰ, ਨੱਟ, ਮਦਾਰੀ, ਰਿੱਛਾਂ ਬਾਂਦਰਾਂ ਵਾਲੇ ਕਲੰਦਰ, ਓੜ ਤੇ ਖਿਡੌਣੇ ਸੂਈਆਂ ਵੇਚਣ ਵਾਲੀਆਂ ਜ਼ਨਾਨੀਆਂ। ਇੱਕ ਉਹ ਵੀ ਸਨ ਜਿਹੜੇ ਵਿਆਹ ਸ਼ਾਦੀ ਵਿੱਚ ਨੱਚਦੇ ਗਾਉਂਦੇ ਤੇ ਉਹਨਾਂ ਦੀਆਂ ਜ਼ਨਾਨੀਆਂ ਢੋਲਕੀ ਨਾਲ ਘਰ ਘਰ ਤੇ ਵਿਆਹਾਂ ਵਿੱਚ ਗਾਉਂਦੀਆਂ ਮੰਗਦੀਆਂ। ਪਿੰਡ ਪਿੰਡ, ਗਲੀਓ ਗਲੀ ਹੋਕਾ ਦੇ ਕੇ ਸੂਈਆਂ, ਖਦੂਈਆਂ ਤੇ ਸੱਕ ਸੁਰਮਾ ਵੇਚਦੀਆਂ। ਨਾਲੇ ਕੁੜੀਆਂ ਦੇ ਨੱਕ ਕੰਨ ਵਿੰਨਦੀਆਂ। ਤਿੱਲੇ ਵਾਲੀਆਂ ਜੁੱਤੀਆਂ ਦੇ ਤਿੱਲੇ ਵਾਲੇ ਹਿੱਸੇ ਪੱਬ ਤੇ ਅੱਡੀਆਂ ਨਾਲ ਸਾਵੇਂ ਤੋਲ ਕੇ ਗਰੀ ਖੋਪਰਾ ਦੇਣੀਆਂ ਜਾਂ ਸੌਂਗੀ ਬਦਾਮ। ਆਓ ਨੀ ਸੂਈਆਂ ਖਦੂਈਆਂ ਲੈ ਲਓ, ਗਿਰੀ ਬਦਾਮ ਸੱਕ ਸੁਰਮਾ ਲੈ ਲਓ। ਉਹਨਾਂ ਦਾ ਹੋਕਾ ਸੁਣ ਕੇ ਬਾਲ ਕੁੜੀਆਂ ਗਲੀਆਂ ਵਿੱਚ ਇਕੱਠੇ ਹੋ ਜਾਂਦੇ। ਜ਼ਨਾਨੀਆਂ ਅੰਦਰ ਸਦਵਾ ਲੈਂਦੀਆਂ ਤੇ ਥੋੜੇ ਚਿਰ ਪਿੱਛੋਂ ਪਿੰਡ ਦੇ ਕਈ ਬਾਲਾਂ ਦੇ ਹੱਥ ਵਿੱਚ ਗਰੀ ਦੀਆਂ ਠੂਠੀਆਂ ਦੇ ਟੋਟੇ ਆਉਂਦੇ। ਲਾਡੇ ਤੇ ਪੁੱਜਦੇ ਘਰਾਂ ਦੇ ਬਾਲ ਬਿਹਾਰੀ ਲਾਲ ਦੀ ਹੱਟੀ ਤੋਂ ਮਿਸ਼ਰੀ ਵੀ ਖਰੀਦ ਲੈਂਦੇ
ਤੇ ਇੱਕ ਚੱਕ ਗਰੀ ਨੂੰ ਤੇ ਦੂਜਾ ਚੱਕ ਮਿਸ਼ਰੀ ਨੂੰ ਮਾਰਦੇ ਤੇ ਦੂਜੇ ਬਾਲਾਂ ਦਾ ਮੂੰਹ ਚੜਾਉਂਦੇ। ਤੋਤੇ ਤੋਤੇ ਖਾਂਦੇ, ਇੱਲਾਂ ਇੱਲਾਂ ਝਿਰਕਦੀਆਂ। ਇੱਲ ਬੱਚੇ ਸਧਰਾਂ ਨਾਲ ਵੇਖਦੇ ਤੇ ਬੁੱਲੀਆਂ ਉੱਤੇ ਜਿੱਬਾਂ ਫੇਰਦੇ। ਦਾ ਲੱਗਦਾ ਤੇ ਕਿਸੇ ਮਾੜੇ ਤੋਤਾ ਬੱਚੇ ਕੋਲੋਂ ਖੋ ਕੇ ਨੱਸ ਜਾਂਦੇ। ਜੁਗੀਆਂ ਵਿਚਕਾਰ ਖਲੋ ਕੇ ਤਾਜੇ ਬੰਦੂਕ ਦਾ ਫਾਇਰ ਕਰ ਦਿੱਤਾ। ਲੁੱਟਮਾਰੀ ਦਾ ਜ਼ਮਾਨਾ ਸੀ। ਗੁਲੇਲੇ ਹਿੰਦੂ ਸਨ ਨਾ ਮੁਸਲਮਾਨ, ਸਿੱਖ ਸਨ ਨਾ ਈਸਾਈ। ਕੁਝ ਚਿਰ ਪਹਿਲਾਂ ਉਹਨਾਂ ਦੇ ਵਡੇਰਿਆਂ ਪਿੰਡ ਦੇ ਮਲਕਾਂ ਚੌਧਰੀਆਂ ਤੋਂ ਕੁਝ ਚਿਰ ਲਈ ਉੱਥੇ ਵਾਸ ਕਰਨ ਦੀ ਇਜਾਜ਼ਤ ਲਈ ਸੀ ਤੇ ਰੌਲਿਆਂ ਪਾਰੂ ਅਮਾਨ ਵੀ ਮੰਗੀ ਸੀ ਤੇ ਮਲਕ ਮੁਰਾਦ ਵਿੜਤਾ ਕਰਾਈ ਸੀ ਉਹ ਕੋਈ ਫਿਕਰ ਨਾ ਕਰਨ। ਮੌਲਵੀ ਅਬਦੁਲ ਕਰੀਮ ਮਲਕ ਨੂੰ ਸਲਾਹ ਦਿੱਤੀ ਸੀ ਉਹਨਾਂ ਨੂੰ ਮੁਸਲਮਾਨ ਹੋ ਜਾਣ ਉੱਤੇ ਜ਼ੋਰ ਪਾਵੇ, ਪਰ ਉਹਨੇ ਆਖਿਆ ਅਜੇ ਜ਼ੋਰ ਪਾਣਾ ਠੀਕ ਨਹੀਂ, ਕਿਧਰੇ ਉਹ ਹਿੰਦੁਸਤਾਨ ਨਾ ਟੁਰ ਜਾਣ। ਅਮਨ ਅਮਾਨ ਹੋ ਗਿਆ ਤੇ ਉਹ ਗੱਲ ਕਰੇਗਾ, ਜਾਂ ਖੋਰੇ ਉਹ ਆਪੂ ਕਿਸੇ ਵੇਲੇ ਮੁਸਲਮਾਨ ਹੋ ਜਾਣ। ਫਾਇਰ ਹੋਇਆ ਤੇ ਸੁੱਤੇ ਪਏ ਗੁਲੇਲੀਆਂ ਗੁਲੇਲੇ ਉਬੜਵਾਏ ਉੱਠੇ ਤੇ ਸੁੱਤੇ ਜਾਗਦੇ ਤੇ ਰੋਂਦੇ ਚੀਕਦੇ ਬਾਲਾਂ ਨੂੰ ਚੁੱਕ ਕੇ ਪੈੜੀਆਂ ਵਿੱਚ ਲੁਕ ਗਏ। ਪਤਾ ਨਹੀਂ ਹੱਲਾ ਹਿੰਦੂਆਂ ਸਿੱਖਾਂ ਕੀਤਾ ਸੀ ਜਾਂ ਮੁਸਲਮਾਨਾਂ, ਤੇ ਹੱਲੇ ਵਾਲੇ ਕਿੰਨੇ ਬੰਦੇ ਸਨ ਉਹਨਾਂ ਨੂੰ ਇਹਨਾਂ ਗੱਲਾਂ ਦਾ ਤੇ ਪਤਾ ਨਹੀਂ ਸੀ, ਪਰ ਜਿਹਨੇ ਵੀ ਕੀਤਾ ਸੀ ਲੁੱਟ ਮਾਰ ਲਈ ਕੀਤਾ ਸੀ ਤੇ ਉਹ ਸੱਚਮੁੱਚ ਲੁੱਟੇ ਗਏ। ਲੋਕੀ ਆਖਦੇ ਹੁੰਦੇ ਸਨ ਭਈ ਇਹਨਾਂ ਗੁਲੇਲਿਆਂ ਕੋਲ ਬੜੇ ਪੈਸੇ ਆਉਂਦੇ ਨੇ। ਤਾਜਾ ਤੇ ਜਾਦੂ ਬੜੇ ਆਰਾਮ ਨਾਲ ਇੱਕ ਇੱਕ ਜੁਗੀ ਫਰੋਲਦੇ ਰਹੇ ਤੇ ਵਿੱਥਾਂ ਵਿੱਚੋਂ ਚਾਂਦੀ ਦੇ ਗਹਿਣੇ ਤੇ ਪੈਸਾ ਟੱਕਾ ਜਮ੍ਹਾਂ ਕਰਦੇ ਰਹੇ। ਪਿੱਛੋਂ ਗੁਲੇਲਿਆਂ ਮਲਕ ਨੂੰ ਦੱਸਿਆ ਭਈ ਉਹਨਾਂ ਦੇ ਕੁੱਲ ਰਲਾ ਕੇ 120 ਰੁਪਈਏ ਤੇ ਅੱਧ ਸਿਰ ਚਾਂਦੀ ਦੇ ਗਹਿਣੇ ਚੋਰੀ ਹੋਏ ਸਨ। ਮਲਕ ਮੁਰਾਦ ਸਾਰੇ ਪਿੰਡ ਦੇ ਕੋਲੋਂ ਸਹੁੰ ਲਈ ਤੇ ਨਿਤਾਰਾ ਹੋ ਗਿਆ। ਤਾਜੇ ਤੇ ਜਾਦੂ ਦੀ ਕਿਸੇ ਸਹੁੰ ਨਾ ਦਿੱਤੀ, ਨਾ ਉਹਨਾਂ ਆਪੂ ਸੁਰਖਰੀ ਕੀਤੀ। ਮਲਕ ਬੜਾ ਢਿੱਲ ਆਇਆ ਭਈ ਉਹਨਾਂ ਗਰੀਬ ਗੁਲੇਲਿਆਂ ਦਾ ਟੋਂਬ ਢਿੱਲਾ ਪੈਸਾ ਧੇਲਾ ਵਾਪਸ ਕਰ ਦੇਵਨ, ਪਰ ਉਹ ਹੱਥ ਹੀ ਨਾ ਆਉਂਦੇ। ਉਹਨਾਂ ਦੇ ਮਾਂ ਪਿਓ ਨਾਲ ਗੱਲ ਕੀਤੀ ਜਾਂਦੀ ਤੇ ਉਹ ਰਿਵਾਜੀ ਜਿਹੀਆਂ ਕਸਮਾਂ ਚੁੱਕਣ ਲੱਗ ਪੈਂਦੇ ਭਈ ਉਹਨਾਂ ਦੇ ਘਰ ਕੋਈ ਸ਼ੈ ਨਹੀਂ ਆਈ। ਇੱਕ ਦਿਨ ਮਲਕ ਮੁਰਾਦ ਜਾਦੂ ਦੇ ਪਿਓ ਸਦੀਕੇ ਮੋਚੀ ਨੂੰ ਡੇਰੇ ਵਿੱਚ ਸੱਦਿਆ। ਮੌਲਵੀ ਅਬਦੁਲ ਕਰੀਮ ਕੁਰਾਨ ਪਾਕ ਲੈ ਆਇਆ ਤੇ ਮਲਕ ਆਖਿਆ ਸਦੀਕਿਆ ਕੁਰਾਨ ਚੁੱਕ। ਸਦੀਕੇ ਆਖਿਆ ਲਿਆਓ। ਇਹ ਉਜੈ ਤੇ 10 ਕੁਰਾਨ ਚੁੱਕ ਕੇ ਮੈਂ ਵੱਡੇ ਪਿੰਡ ਤੀਕਰ ਜਾ ਸਕਣਾ। ਲਾ ਹੌਲਾ ਵਲਾ ਕੁਵਤ। ਮੌਲਵੀ ਅਬਦੁਲ ਕਰੀਮ ਕੁਰਾਨ ਪਾਕ ਨੂੰ ਚੁੰਮ ਕੇ ਝੋਲੀ ਵਿੱਚ ਰੱਖ ਲਿਆ। ਇਹੋ ਜਿਹੇ ਡੰਗਰ ਬੰਦਿਆਂ ਤੋਂ ਮੈਂ ਕਲਾਮ ਪਾਕ ਦੀ ਬੇਹੁਰਮਤੀ ਨਹੀਂ ਕਰਾ ਸਕਦਾ ਮਲਕ ਜੀ, ਇਹਨੂੰ ਆਖੋ ਦਫਾਨ ਹੋ ਜਾਏ। ਕੁਰਾਨ ਪਾਕ ਨੂੰ ਇੱਕ ਦੋ ਸਿਰਾਂ ਦਾ ਭਾਰ ਸਮਝਣ ਵਾਲੇ ਸਦੀਕੇ ਮੋਚੀ ਨੂੰ ਤੋਏ ਲਾਨਤ ਕਰਕੇ ਮਲਕ ਡੇਰਿਓਂ ਕੱਢ ਦਿੱਤਾ ਤੇ ਗੁਲੇਲਿਆਂ ਨੂੰ ਕੁਝ ਬੋਰੀਆਂ ਕਣਕ ਤੇ ਛੋਲੇ ਦੇ ਕੇ ਵਿਲਾਇਆ। ਕੁਝ ਚਿਰ ਪਿੱਛੋਂ ਪਤਾ ਲੱਗਾ ਗੁਲੇਲਿਆਂ ਜੁਗੀਆਂ ਪੱਟ ਲਈਆਂ ਨੇ ਤੇ ਟੁਰ ਗਏ ਨੇ। ਇਹ ਵੀ ਸੁਣਿਆ ਪਈ ਉਹਨਾਂ ਦੇ ਵਡੇਰਿਆਂ ਹਿੰਦੁਸਤਾਨ ਟੁਰ ਜਾਣ ਦਾ ਫੈਸਲਾ ਕਰ ਲਿਆ ਹੈ। ਮੌਲਵੀ ਅਬਦੁਲ ਕਰੀਮ ਇਹ ਗੱਲ ਸੁਣ ਕੇ ਬਹੁਤ ਅਖਤਾ ਹੋਇਆ। ਆਖੇ ਗੁਲੇਲਿਆਂ ਕਦੀ ਨਾ ਕਦੀ ਮੁਸਲਮਾਨ ਹੋ ਜਾਣਾ ਸੀ। ਐਸ ਤਾਜੇ ਤੇ ਜਾਦੂ ਦਾ ਬੇੜਾ ਗਰਕ ਇਹਨਾਂ ਉਹਨਾਂ ਨੂੰ ਹਿੰਦੁਸਤਾਨ ਘੱਲ ਦਿੱਤਾ ਹੈ। ਕਈ ਦਿਨ ਉਹ ਵਾਜ਼ ਵਿੱਚ ਇਸ ਗੱਲ ਦੀ ਚਰਚਾ ਕਰਦੇ ਰਹੇ ਭਈ ਅਗਲੇ ਵੇਲਿਆਂ ਵਿੱਚ ਮੁਸਲਮਾਨ ਸੂਫੀਆਂ ਤੇ ਫਕੀਰਾਂ ਇਹੋ ਜਿਹੇ ਮਾੜੇ ਤੇ ਗਰੀਬਾਂ ਨੂੰ ਸੀਨਿਆਂ ਨਾਲ ਲਾ ਕੇ ਦੀਨ ਇਸਲਾਮ ਦਾ ਚਾਨਣ ਫੈਲਾਇਆ ਸੀ ਤੇ ਹੁਣ ਦੇ ਤਾਜੇ ਜਾਦੂ ਉਹਨਾਂ ਨੂੰ ਹਿੰਦੂਆਂ ਦੇ ਖਾਤੇ ਵਿੱਚ ਪਾ ਦਿੱਤਾ ਹੈ। ਉਹਦੇ ਪਿੱਛੋਂ ਕਦੀ ਕਦੀ ਤਾਜਾ ਪਿੰਡ ਦੇ ਡੇਰੇ ਵਿੱਚ ਵੀ ਆ ਬਹਿੰਦਾ। ਮਲਕ ਮੁਰਾਦ ਤੇ ਮੌਲਵੀ ਅਬਦੁਲ ਕਰੀਮ ਉਹਦੇ ਨਾਲ ਨਾਰਾਜ਼ ਸਨ, ਪਰ ਉਹਨੇ ਕਦੀ ਪਰਵਾਹ ਨਾ ਕੀਤੀ। ਉਹਦੇ ਕੋਲ ਹੁਣ ਬੰਦੂਕ ਦੀ ਥਾਂ 303 ਦੀ ਰਾਈਫਲ ਹੁੰਦੀ। ਮੁੰਡੇ ਆਖਦੇ ਚਾਚਾ ਚਲਾ ਕੇ ਵਿਖਾ। ਉਹ ਹਵਾ ਵਿੱਚ ਰਾਈਫਲ ਦਾ ਫਾਇਰ ਕਰਦਾ ਤੇ ਖੜਾਕ ਸੁਣ ਕੇ ਮੁੰਡੇ ਖੁਸ਼ ਹੁੰਦੇ। ਪਿੰਡ ਵਿੱਚ ਥਰਥੱਲੀ ਮੱਚ ਜਾਂਦੀ, ਰੱਬ ਖੈਰ ਕਰੇ ਕਿਧਰੇ ਗੋਲੀ ਚੱਲੀਏ। ਬਹੁਤੇ ਬੰਦਿਆਂ ਬੰਦੂਕ ਤੇ ਕਾਰਤੂਸ ਵੇਖੇ ਵੀ ਨਹੀਂ ਸਨ। ਬਹੁਤਾ ਜ਼ੋਰ ਡਾਂਗਾਂ ਬਲਮਾਂ ਟਕਵਿਆਂ ਤੇ ਛਵੀਆਂ ਉੱਤੇ ਸੀ। ਕਦੀ ਲਾਲ ਹਨੇਰੀ ਆਉਂਦੀ ਤੇ ਲੋਕੀ ਆਖਦੇ ਜ਼ਰੂਰ ਅੱਜ ਕਿਧਰੇ ਕਤਲ ਹੋਇਆ ਹੋਣਾ ਹੈ, ਪਰ ਫਿਰ ਰੋਜ਼ ਹੀ ਕਿਧਰੋਂ ਨਾ ਕਿਧਰੋਂ ਖਬਰ ਆਉਂਦੀ ਫਲਾਂ ਥਾਵੇਂ ਸਿੱਖਾਂ ਇੰਨੇ ਮੁਸਲਮਾਨ ਮਾਰ ਛੱਡੇ ਜਾਂ ਮੁਸਲਮਾਨਾਂ ਇੰਨੇ ਹਿੰਦੂ ਜਾਂ ਸਿੱਖ ਕੋਹ ਛੱਡੇ ਨੇ। ਹਿੰਦੁਸਤਾਨ ਵਿੱਚ ਹੋਣ ਵਾਲੇ ਕਤਲਾਂ ਦੀਆਂ ਖਬਰਾਂ ਵੀ ਅਖਬਾਰ ਰਾਹੀਂ ਲੋਕਾਂ ਤੀਕ ਅੱਪੜ ਰਹੀਆਂ ਸਨ। ਅੱਗੋਂ ਹਰ ਕੋਈ ਲੂਣ ਮਿਰਚ ਰਲਾ ਲੈਂਦਾ। ਫਿਰ ਮੁਲਕ ਵਿੱਚ ਫਸਾਦ ਹੋ ਗਏ, ਪਰ ਪੰਜਾਬ ਵਿੱਚ ਤੇ ਜਿਵੇਂ ਮੌਤ ਦੀ ਹਨੇਰੀ ਝੁੱਲ ਪਈ ਤੇ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਨੇ ਵਹਿਣ ਕੀਤੇ ਤੇ ਵਾਰਿਸ ਸ਼ਾਹ ਨੂੰ ਹਾੜਾ ਪਾਇਆ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ
ਤੂੰ ਲੱਖ ਸੀ ਪਾਏ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ। ਉੱਠ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਅੱਜ ਸਭੇ ਕੇਦੋ ਬਣ ਗਏ ਹੁਸਨ ਇਸ਼ਕ ਦੇ ਚੋਰ, ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਸ ਸ਼ਾਹ ਇੱਕ ਹੋਰ।